ਅਗਲੀ ਗੱਲ ਕਰੀਏ ਇਹਨਾਂ ਦੇ ਵਿੱਚੋਂ ਹੀ ਲੜਾਈਆਂ ਜਿਸ ਪਾਸੇ ਜਿਸ ਤਰੀਕੇ ਦੇ ਨਾਲ ਗੱਦੀ ਦੀਆਂ ਹੈਗੀਆਂ ਨੇ, ਆਪਾਂ ਨੂੰ ਪਤਾ ਹੀ ਹੈ। ਦਾਅਵੇ ਤਾਂ ਇਹ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਨੀ ਗਾ, ਐਲਾਨ ਤਾਂ ਇਹ ਹੈ ਵੀ ਮੁੱਖ ਮੰਤਰੀ ਬਣਨਾ ਨੀ ਗਾ, ਪਰ ਲੜਾਈ ਹਰ ਪਾਸੇ ਜੱਦੋਜਹਿਦ ਇਹੀ ਦਿਖਦੀ ਹੈ ਵੀ ਹਰੇਕ ਪਹੁੰਚਣਾ ਉਸ ਕੁਰਸੀ ਤੱਕ ਹੀ ਚਾਹੁੰਦਾ, ਨਾ ਕੋਈ ਲੜਨਾ ਚਾਹੁੰਦਾ, ਅੜਨਾ ਚਾਹੁੰਦਾ, ਖੜਨਾ ਚਾਹੁੰਦਾ, ਲੋਕਾਂ ਦੀ ਗੱਲ ਕਰਨਾ ਚਾਹੁੰਦਾ। ਪ੍ਰਵੀਨ ਜੀ, ਤੁਸੀਂ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਖੁਦ ਨੂੰ ਖੇਤਰੀ ਪਾਰਟੀ, ਪੰਥਕ ਪਾਰਟੀ, ਲੋਕ ਪਾਰਟੀ ਕਹਾਉਣ ਵਾਲਾ ਤੁਸੀਂ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਸੀ। ਹਾਂਜੀ। ਉੱਥੇ ਸੁਖਬੀਰ ਸਿੰਘ ਬਾਦਲ ਪਿੰਡ ਜਾ ਕੇ ਕਹਿ ਰਿਹਾ ਕਿ ਮਾਘੀ ਮੇਲੇ ਤੇ ਆ ਜਿਓ, ਭੀੜ ਜਿੰਨੀ ਵੱਡੀ ਹੋਊਗੀ ਉਹਨਾਂ ਤੈਅ ਹੋਊਗਾ ਕਿ ਆਪਾਂ 227 ਚ ਆ ਗਏ। ਮਤਲਬ ਅਸੀਂ ਭੀੜ ਤੰਤਰ ਰਾਹੀਂ ਆਪਣੀ ਤਾਕਤ ਦਿਖਾਉਣੀ ਹੈ, ਅਸੀਂ ਮੁੱਦਿਆਂ ਰਾਹੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਤੋਰਨਾ। ਸਹੀ, ਬਿਲਕੁਲ ਸਹੀ। ਤੁਸੀਂ ਲੋਕ ਮੁੱਦੇ ਚੱਕੋ, ਤੁਹਾਨੂੰ ਪਿੰਡਾਂ 'ਚ ਜਾਣਾ ਨਾ ਪਵੇ, ਲੋਕ ਆਪ ਤੁਹਾਨੂੰ ਹੱਥਾਂ ਤੇ ਚੱਕ ਕੇ ਮੂਹਰੇ ਤੁਰ ਪੈਣਗੇ ਕਿ ਤੁਰੋ ਸੁਖਬੀਰ ਜੀ, ਤੁਸੀਂ ਆਓ ਤਾਂ ਅਸੀਂ ਲੋਕ ਮੁੱਦਿਆਂ ਦੇ ਉੱਤੇ। ਤੁਸੀਂ ਉੱਥੋਂ ਦਾ ਭਗੌੜੇ ਹੋ, ਤੁਸੀਂ ਜਿਵੇਂ ਗੱਲ ਕੀਤੀ ਕਿ ਉਹ ਤਾਂ ਬੋਲਦੇ ਨਹੀਂ, ਕੋਈ ਨਾਰਾਜ਼ ਨਾ ਹੋ ਜਾਵੇ, ਕਿਸੇ ਨੂੰ ਕੁਛ ਕਹਿਣ। ਅਸੀਂ ਭੀੜ ਦਿਖਾ ਕੇ, ਇਕੱਠ ਦਿਖਾ ਕੇ ਦਿਖਾਉਣਾ ਕਿ ਠੀਕ ਹੈ, ਸੁਖਬੀਰ ਬਾਦਲ ਨੂੰ ਬਾਕੀ ਦਲਾਂ 'ਚ ਇਹੀ ਤਾਂ ਕੋਈ ਚੁਣੌਤੀ ਨਹੀਂ ਹੈ ਨਾ। ਹੁਣ ਤਾਂ ਬਾਪੂ ਜੀ ਵੀ ਸੀਗੇ ਜਿਹੜੇ ਬਣਾਉਂਦੇ ਨਹੀਂ ਸੀ ਮੁੱਖ ਮੰਤਰੀ, ਇਸ ਲਈ ਹੁਣ ਤਾਂ ਆਪੇ ਲਾੜਾ ਅਗਲਾ ਕਹਿੰਦਾ ਕਿ ਜੇ ਸਾਡੀ ਸਰਕਾਰ ਆਈ ਤਾਂ ਮੁੱਖ ਮੰਤਰੀ ਮੈਂ ਹੀ ਬਣਨਾ। ਜਿਹੜੇ ਮਾੜੇ ਮੋਟੇ ਬੋਲਣ ਵਾਲੇ ਸੀ, ਕੋਈ ਘਸਾ ਤੇ, ਕੋਈ ਖੁੱਡੇ ਲਾ ਤੇ, ਕੋਈ ਬਾਹਰ ਤੋਰ ਤੇ, ਚਲੋ ਇੱਧਰ ਤਾਂ ਉਹ ਮਸਲਾ ਨਹੀਂ ਹੈਗਾ। ਪਰ ਇੱਕ ਅਨਾਰ 100 ਬਿਮਾਰ ਵਾਲਾ ਹਾਲ ਮੈਂ ਕਾਂਗਰਸ 'ਚ ਜ਼ਰੂਰ ਦੇਖ ਰਿਹਾ। ਮਤਲਬ ਸਟੇਜ ਤੋਂ ਇਹ ਕਹਿਣਾ ਜੀ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ, ਬਘੇਲ ਸਾਹਿਬ ਬਸ ਸਾਡੀ ਸਰਕਾਰ ਆ ਜਾਵੇ, ਮੁੱਖ ਮੰਤਰੀ ਜਿਹਨੂੰ ਮਰਜ਼ੀ ਬਣਾ। ਬਈ ਤੁਸੀਂ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ, ਸਹੀ ਗੱਲ ਹੈ, ਬਿਲਕੁਲ। ਤੁਸੀਂ ਐਮਐਲਏਆਂ ਚੋਂ ਮੁੱਖ ਮੰਤਰੀ ਦਾ ਚਿਹਰਾ ਚੁਣ ਲਈ ਬੈਠੇ ਹੋ, ਮੈਂਡੇਟ ਮਿਲ ਗਿਆ, ਅਜੇ ਪਿੰਡ ਫਸਿਆ ਨਹੀਂ ਹੈ ਨਾ। ਪਹਿਲਾਂ ਹੀ ਆਹੀ ਤਾਂ ਸਵਾਲ ਹੈ ਕਿ ਤੁਹਾਡੇ ਅੰਦਰ ਬਸ ਇਹੀ ਹੈ ਕਿ ਆਪਣੀ ਸਰਕਾਰ ਆਈ ਪਈ ਆ, ਆਪਾਂ ਮੁੱਖ ਮੰਤਰੀ ਦਾ ਫੈਸਲਾ ਕਰ ਲਈਏ ਪਹਿਲਾਂ। ਸਹੀ ਗੱਲ। ਯਾਦ ਕਰੋ 2017 ਦੀ ਚੋਣ, ਵਿਰੋਧੀ ਧਿਰ 'ਚ ਆਈ ਸੀ ਪਹਿਲੀ ਵਾਰ ਲੜਨ ਵਾਲੀ ਆਮ ਆਦਮੀ ਪਾਰਟੀ। ਉਹ ਚੋਣ ਜਿੱਤਣ ਦੇ ਬਾਵਜੂਦ ਵੀ ਉਹਨਾਂ ਦੇ ਚਿਹਰਿਆਂ ਤੇ ਨੂਰ ਨਹੀਂ ਸੀ, ਰੰਗ ਫਿੱਕਾ ਪਿਆ ਸੀ, ਕਿਉਂਕਿ ਹਰ ਬੰਦਾ ਇਹ ਮੰਨ ਕੇ ਚੱਲ ਰਿਹਾ ਸੀ ਆਮ ਆਦਮੀ ਪਾਰਟੀ ਵਾਲਾ ਕਿ ਐਮਐਲਏ ਤਾਂ ਬਣੇ ਖੜੇ ਆ, ਬਸ ਮੁੱਖ ਮੰਤਰੀ ਬਣਨਾ। ਜੀ ਜੀ, ਸਹੀ। ਹਰ ਬੰਦਾ ਮੁੱਖ ਮੰਤਰੀ ਦਾ ਚਿਹਰਾ ਸੀ, ਤੇ ਇਸ ਲਈ ਉਹਨਾਂ ਨੂੰ ਜਿੱਤ ਕੇ ਵੀ, ਵਿਰੋਧੀ ਧਿਰ 'ਚ ਆ ਕੇ ਵੀ ਪਹਿਲੀ ਵਾਰ ਖੁਸ਼ੀ ਨਹੀਂ ਸੀ। ਨਹੀਂ ਸੀ, ਸਹੀ ਗੱਲ। ਹੁਣ ਉਹ ਹਾਲ ਕਾਂਗਰਸ ਦਾ ਕਿ ਅਜੇ ਚੋਣਾਂ ਦੂਰ ਨੇ, ਮੁੱਦਿਆਂ ਤੋਂ ਭਗੌੜੇ ਹੋ, ਏਕਾ ਤੁਹਾਡੇ ਅੰਦਰ ਹੈ ਨਹੀਂ, ਹੈ ਨਾ, ਲੋਕ ਦੁਵਿਧਾ 'ਚ ਨੇ, ਤੇ ਉਹਦੇ ਬਾਵਜੂਦ ਤੁਸੀਂ ਲੜਾਈ ਲੜ ਰਹੇ ਹੋ ਕਿ ਮੈਂ ਮੁੱਖ ਮੰਤਰੀ ਨਹੀਂ, ਜਿਹਨੂੰ ਮਰਜ਼ੀ ਬਣਾ ਦਿਓ ਜੀ, ਜਿਹਨੂੰ ਮਰਜ਼ੀ। ਕਿਹਨੂੰ? ਰਾਜਾ ਵੜਿੰਗ ਮੈਂ ਦੂਜੀ ਸਟੇਜ ਤੇ ਕੱਲ ਪਹਿਲਾਂ ਸੁਖਜਿੰਦਰ ਰੰਧਾਵਾ ਬੋਲ ਰਿਹਾ ਸੀ, DNA ਚੈੱਕ ਕਰ ਲਿਓ ਜੀ, ਬਸ ਬਾਕੀ ਕੁਛ ਨਹੀਂ, ਹੈ ਨਾ। ਸਭ ਨੂੰ ਪਤਾ ਸੁਖਜਿੰਦਰ ਰੰਧਾਵਾ ਦੇ ਹਾਲੀ 'ਚ ਪਰੋਸੀ ਹੋਈ ਮੁੱਖ ਮੰਤਰੀਸ਼ਿਪ ਕਿਵੇਂ ਗਈ ਬਾਰੇ। ਸਹੀ ਗੱਲ ਹੈ, ਬਿਲਕੁਲ, ਹੈ ਨਾ। ਇਸ ਲਈ ਉਹ ਟੀਸ ਅਜੇ ਤੱਕ ਬੋਲਦੀ ਆ, ਉਹ ਟੀਸ ਬੋਲ ਰਹੀ ਹੈ। ਨਹੀਂ, ਤੁਸੀਂ ਚੋਣ ਮੁੱਦਿਆਂ, ਲੋਕ ਮੁੱਦਿਆਂ ਤੇ ਚੋਣ ਲੜੋ ਤੇ ਤਿਆਰੀ ਕਰੋ। ਅੱਜੇ 227 ਦੀਆਂ ਵੋਟਾਂ ਪੈ ਰਹੀਆਂ। ਸਹੀ ਗੱਲ। ਮੁੱਖ ਮੰਤਰੀ ਦਾ ਮਸਲਾ ਉੱਥੇ ਗੱਲ ਤੁਸੀਂ ਮਨਰੇਗਾ ਦੀ ਕਰਨੀ ਹੈ, ਉਹ ਤੁਹਾਨੂੰ ਆਉਂਦੀ ਨਹੀਂ ਕਰਨੀ, ਹੈ ਨਾ, ਉਹਦੇ ਤੇ ਤੁਹਾਤੋਂ ਬੋਲ ਨਹੀਂ ਹੁੰਦਾ, ਉਹਦੀ ਤੁਹਾਡੀ ਤਿਆਰੀ ਨਹੀਂ, ਹੈ ਨਾ, ਬਾਕੀ ਸਾਰਾ ਕੁਝ ਬੋਲਣਾ। ਫਿਰ ਰਾਜਾ ਵੜਿੰਗ, ਮੈਂ ਤਾਂ ਜੀ ਮੁੱਖ ਮੰਤਰੀ ਬਣਨ ਵਾਲਾ ਹੀ ਨਹੀਂ, ਮੈਂ ਉਮੀਦਵਾਰ ਥੋੜਾ ਜੀ, ਜਿਹਨੂੰ ਮਰਜ਼ੀ ਬਣਾਏ ਜੀ, ਹੈ ਨਾ। ਪਰ ਦੂਏ ਪਾਸੇ ਤੁਸੀਂ ਇਹ ਵੀ ਕਹੀ ਜਾਂਦੇ ਹੋ ਕਿ ਜਿਹੜੇ ਆਪਣੇ ਆਪ ਨੂੰ ਪੇਸ਼ ਕਰਦੇ ਆ ਜੀ, ਉਹ ਨਹੀਂ ਬਣਨਗੇ, ਕਿਉਂਕਿ ਤੁਹਾਨੂੰ ਐਂ ਵੀ ਦਿਖਦਾ ਕਿ ਉਹ ਲੋਈ ਵਾਲਾ ਕਿਤੇ ਚਰਜੇ ਚੰਨੀ ਨਾ ਬਾਜੀ ਮਾਰ ਜਾਵੇ, ਹੈ ਨਾ। ਚੰਨੀ ਬੋਲ ਨਹੀਂ ਰਿਹਾ, ਬਸ ਬਾਕੀ ਸਾਰਾ ਕੁਝ ਕਰ ਰਿਹਾ। ਜੀ ਜੀ, ਸਹੀ ਗੱਲ। ਉਹਨੇ ਆਪਣੀ ਭੱਠੀ ਪਕਾਈ ਹੋਈ ਹੈ। ਬਿਲਕੁਲ ਬਿਲਕੁਲ। ਪਰ ਰਾਣਾ ਗੁਰਜੀਤ ਵੀ ਹੈ, ਖਹਿਰਾ ਵੀ, ਪ੍ਰਗਟ ਸਿੰਘ ਵੀ, ਹੈ ਨਾ, ਸਾਰੇ ਇਸ ਦੌੜ 'ਚ ਨੇ। ਤੇ ਮਤਲਬ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ ਤਾਂ ਆਪਣੇ ਆਪ ਨੂੰ ਪੇਸ਼ ਕਰਨ ਲੱਗ ਗਿਆ ਬਤੌਰ ਮੁੱਖ ਮੰਤਰੀ। ਉਹ ਤਾਂ ਕਹਿਣ ਲੱਗ ਗਿਆ ਕਿ ਸਰਕਾਰ ਆ ਜਾਣ ਦਿਓ, ਭਗਵੰਤ ਮਾਨ ਨੂੰ ਕਟਹਿਰੇ 'ਚ ਖੜਾ ਕਰਾਂਗੇ, ਕਚਹਿਰੀ 'ਚ ਲਿਆਵਾਂਗੇ, ਅੰਦਰ ਸੱਟਾਂਗੇ। ਬਈ ਕੋਈ ਤੁਸੀਂ ਦਸਤਾਵੇਜ਼ ਤਿਆਰ ਕਰ ਲੈ, ਸਹੀ ਗੱਲ, ਲੋਕਾਂ ਦੇ ਮੂਹਰੇ ਰੱਖ ਦੋ, ਲੋਕ ਆਪ ਤੁਹਾਨੂੰ ਕਹਿਣ ਲੱਗ ਜਾਣਗੇ ਕਰੋ ਜੀ ਕਾਰਵਾਈ। ਤੁਹਾਤੋਂ ਕੁਝ ਲਿਆ ਕੇ ਲੋਕਾਂ ਮੂਹਰੇ ਤਾਂ ਰੱਖ ਨਹੀਂ ਹੋ ਰਿਹਾ ਉਹਨਾਂ ਬਾਰੇ। ਤੁਸੀਂ ਡਰਦੇ ਹੋ ਕਿ ਜੇ ਅਸੀਂ ਉਹਨਾਂ ਖਿਲਾਫ ਕਰਾਂਗੇ ਤੇ ਸਾਨੂੰ ਅੱਜ ਅੰਦਰ ਕਰ ਦੇਣ। ਜੀ ਜੀ, ਇਹ ਭਾਸ਼ਣਬਾਜ਼ੀ, ਬਿਆਨਬਾਜ਼ੀ ਨਾਲ ਤੁਸੀਂ ਇਹ ਪੇਸ਼ ਕਰਨਾ ਚਾਹੁੰਦੇ ਹੋ ਕਿ ਮੈਂ ਹੀ ਹੈ ਸਰਕਾਰ, ਮੈਂ ਫੈਸਲਾ ਕਰੂੰਗਾ ਜਦੋਂ ਸਰਕਾਰ ਸਾਡੀ ਬਣ ਗਈ। ਉਹ ਜਦੋਂ ਬਣ ਗਈ, ਪਹਿਲਾਂ ਬਣਾਉਣ ਜੋਗਾ ਕੋਈ ਕੰਮ ਤਾਂ ਕਰੋ। ਸਹੀ ਹੈ। ਇਸ ਲਈ ਜਿਹੜਾ ਹਾਲ ਕਾਂਗਰਸ ਦਾ, ਆਮ ਆਦਮੀ ਪਾਰਟੀ ਉਹ ਤੋਂ ਇੱਕ ਕਦਮ ਅੱਗੇ ਹੈ। ਸਹੀ। ਆਪਾਂ ਦੇਖਦੇ ਹੁੰਦੇ ਹਾਂ ਕਈ ਵਾਰ ਜਦੋਂ ਰੇੜਾ ਮਤਲਬ ਲੈ ਕੇ ਜਾਂਦੇ ਆ ਨਾ ਆਪਣਾ, ਜਦੋਂ ਮੰਨ ਲਾ ਇੱਟਾਂ ਢੋਣੀਆਂ ਨੇ, ਕੋਈ ਬਾਜ਼ਾਰ ਚੋਂ ਸਮਾਨ ਢੋਣਾ ਜਾਂ ਕੁਛ ਢੋਣਾ ਹੈ, ਤਾਂ ਕਈ ਵਾਰ ਮਤਲਬ ਜਿਹੜਾ ਮੂਹਰੇ ਖੱਚਰ ਬੰਨਿਆ ਹੁੰਦਾ ਹੈ, ਜੋੜਿਆ ਹੁੰਦਾ ਰੇੜੇ ਨੂੰ, ਉਹਦਾ ਪਿੱਛੇ ਲਵੇਰਾ ਵੀ ਮਤਲਬ ਨਾਲ ਕਈ ਵਾਰ ਰੱਸੀ ਬੰਨ ਕੇ ਨਾਲ ਨਾਲ ਤੋਰਿਆ ਹੁੰਦਾ।
ਉਹ ਵੀ ਪਿੱਛੇ ਤੁਰਨਾ ਮਤਲਬ ਹੁੰਦਾ ਕਿ ਇਹਨੂੰ ਆਦਤ ਜੀ ਪੈ ਜਾਵੇ ਕਿ ਐ ਤੁਰਨਾ, ਅੱਜ ਰੇੜੇ ਦੇ ਮਗਰ ਆ ਤੇ ਕੱਲ ਨੂੰ ਰੇੜੇ ਦੇ ਮੂਹਰੇ ਲਾ ਲਾਂਗੇ। ਜੀ ਜੀ ਸਹੀ ਹੈ। ਕਿਤੇ ਸੰਜੀਵ ਅਰੋੜਾ ਨੂੰ ਐਂ ਤਾਂ ਨਹੀਂ ਤੁਰ ਰਹੇ ਨਾਲ ਕਿ ਕੱਲ ਨੂੰ ਮੂਹਰੇ ਲਾ ਲਾਂਗੇ। ਕਿਤੇ ਇਹ ਸਥਿਤੀ ਤਾਂ ਨਹੀਂ ਕਿ ਅੱਜ ਹੀ ਉਪ ਮੁੱਖ ਮੰਤਰੀ ਵਜੋਂ ਉਹਨੂੰ ਪੇਸ਼ ਕਰ ਦਿੱਤਾ ਹੈ ਤੇ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਹਾਜ਼ਰੀ ਸਟੇਜਾਂ ਤੋਂ ਸਾਬਤ ਕਰਨਾ ਪੈ ਰਿਹਾ ਹੈ ਕਿ ਹਾਂ ਜੀ ਮੈਂ ਹੀ ਹਾਂ ਦਾਅਵੇਦਾਰ, ਹੈ ਨਾ, ਮੇਰਾ ਹੀ ਚਿਹਰਾ ਲੋਕਾਂ ਨੂੰ ਮਕਬੂਲ ਹੈ, ਮੈਂ ਹੀ ਪਾਸ ਹਾਂ, ਮੇਰੇ ਤੋਂ ਨਾ ਪਰੇ ਚੱਲ ਜਿਓ। ਕੀ ਭਗਵੰਤ ਮਾਨ ਨੂੰ ਖਤਰਾ ਕਿ ਅਰਵਿੰਦ ਕੇਜਰੀਵਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇ ਸਾਡੇ ਪੈਰ ਥੱਲੇ ਫੇਰ ਬਟੇਰ ਆਇਆ, ਬਾਕੀ ਪਾਰਟੀਆਂ ਦੀ ਨਰੈਕੀਆਂ ਕਰਕੇ ਅਸੀਂ ਫੇਰ ਸੱਤਾ ਦੇ ਨੇੜੇ ਗਏ, ਤਾਂ ਚੋਣਾਂ ਤੱਕ ਭਗਵੰਤ ਮਾਨ ਤੇ ਨਤੀਜਿਆਂ ਤੋਂ ਬਾਅਦ ਸੰਜੀਵ ਅਰੋੜਾ। ਜੀ ਜੀ ਸਹੀ ਹੈ। ਇਹ ਤਿਆਰੀ ਹੋ ਗਈ ਹੈ। ਹੁਣ ਤੱਕ ਇਹ ਹੁੰਦਾ ਰਿਹਾ ਕਿ ਪੰਜਾਬ 'ਚ ਜੀ ਜੱਟ ਸਿੱਖ ਦਾ ਦਬਦਬਾ ਜੀ। ਸਹੀ ਹੈ। ਫਿਰ ਕਹਿੰਦੇ ਨਹੀਂ ਜੀ ਬੀਜੇਪੀ ਤਾਂ ਜੀ ਦਲਿਤ ਭਾਈਚਾਰੇ ਤੇ ਪੱਤਾ ਖੇਡਣਾ ਚਾਹੁੰਦੀ ਹੈ ਜੀ, ਪੰਜਾਬ 'ਚ ਜੀ 31-32% ਦਲਿਤ ਭਾਈਚਾਰਾ ਜੀ ਉਧਰ ਨੂੰ ਚੱਲੀ ਜੀ ਗੱਲ। ਆਹ ਲਓ ਜੀ ਦਿੱਲੀ ਵਾਲੇ ਤਾਂ ਪਹਿਲਾਂ ਹੀ ਸ਼ਹਿਰੀਆਂ ਦੇ ਵਪਾਰੀਆਂ ਦੇ ਹੈਗੇ ਸੀ, ਬੀਜੇਪੀ ਵਾਲੇ, ਇਹ ਜੀ ਆਪ ਵਾਲੇ ਵੀ ਸ਼ਹਿਰੀ ਵਪਾਰੀਆਂ ਦੇ ਹੋ ਕੇ ਲਓ ਜੀ ਗੱਲ ਉਧਰ ਨੂੰ ਤੁਰ ਪਈ ਜੀ। 32-33% ਪੰਜਾਬ 'ਚ ਹਿੰਦੂ ਹੈ ਜੀ, ਉਹਨਾਂ ਦੀ ਗੱਲ ਬਣ ਗਈ ਜੀ। ਜੀ ਸਹੀ ਹੈ। ਪਰ ਇਹ ਤੋਂ ਵੀ ਅੱਗੇ ਵੱਧ ਕੇ ਕਹਿੰਦੇ ਆਮ ਆਦਮੀ ਪਾਰਟੀ ਨੇ ਨੁਕਤਾ ਘੜਿਆ ਕਿ ਪੰਜਾਬ ਦੇ ਵਿੱਚ 42 ਤੋਂ 43% ਵਪਾਰੀ ਵਰਗ। ਸਹੀ। ਹੁਣ ਉਹ ਵਪਾਰੀ 'ਚ ਨਾ ਤਾਂ ਹਿੰਦੂ ਨੂੰ ਲੈ ਰਹੇ ਨੇ, ਨਾ ਸਿੱਖ ਨੂੰ ਲੈ ਰਹੇ ਨੇ, ਨਾ ਕਿਸੇ ਹੋਰ ਭਾਈਚਾਰੇ ਨੂੰ ਲੈ ਰਹੇ ਨੇ। ਉਹ ਲੈ ਰਹੇ ਨੇ ਜਿਹੜਾ ਦੁਕਾਨ ਤੋਂ ਲੈ ਕੇ ਰੇਹੜੀ ਤੋਂ ਲੈ ਕੇ ਕਾਰੋਬਾਰੀ ਹੈ, ਚਾਹੇ ਛੋਟੀ ਦੁਕਾਨ ਵਾਲਾ ਪਿੰਡ 'ਚ ਬੈਠਾ ਹੈ, ਚਾਹੇ ਬੜੀ ਦੁਕਾਨ ਵਾਲਾ ਸ਼ਹਿਰ 'ਚ ਬੈਠਾ ਹੈ, ਚਾਹੇ ਸ਼ਹਿਰ ਦੀ ਮੰਡੀ 'ਚ ਆੜਤੀਆ ਬੈਠਾ ਹੈ ਨਾ, ਚਾਹੇ ਮਤਲਬ ਕਿ ਕਾਰੋਬਾਰੀ ਫੈਕਟਰੀਆਂ ਦੇ ਰੂਪ 'ਚ ਬੈਠੇ ਨੇ। ਜਿਹੜੇ ਮਰਜ਼ੀ ਵਰਗ ਚੋਂ, ਜਿਹੜੇ ਮਰਜ਼ੀ ਭਾਈਚਾਰੇ ਚੋਂ ਆਉਂਦੇ ਨੇ, ਉਹ ਸਾਰਿਆਂ ਦੀ ਗਿਣਤੀ 42-43% ਬਣਦੀ ਹੈ ਜੀ। ਕਹਿੰਦੇ ਸਮੁੱਚੇ ਵਪਾਰੀਆਂ ਨੂੰ ਸੈਂਟਰ 'ਚ ਲਿਆਓ, ਉਹਨਾਂ ਨੂੰ ਕਹੋਗੇ ਕਿ ਤੁਹਾਡੀ ਸਰਕਾਰ ਬਣਾਵਾਂਗੇ ਜੀ, ਜਚਾਓ ਉਹਨਾਂ ਸਾਰਿਆਂ ਨੂੰ। 42% ਵੋਟ ਮਿਲਗੋਬਾ ਵੋਟ ਹੋਵੇ, ਨਾ ਕਿ ਐਂ ਲੱਗੇ, ਪਰ ਰਾਜਨੀਤੀ ਕਰੋ ਪੰਥ ਦੇ ਮੁੱਦੇ ਤੇ, ਤਾਂ ਕਿ ਸਿੱਖ ਵਾਲਾ ਪਹਿਲੂ ਉਧਰ ਰਵੇ ਤੇ ਕਾਰਵਾਈ ਥੱਲੇ ਧਰਾਤਲ ਤੇ ਇਸ ਤਰੀਕੇ ਨਾਲ ਕਰੋ ਤੇ ਬਾਅਦ ਚੋਂ ਸੰਜੀਵ ਅਰੋੜਾ ਕਾਰੋਬਾਰੀਆਂ ਦਾ ਲੀਡਰ ਬਣਾ ਕੇ ਬਿਠਾ ਦਿਓ। ਭਗਵੰਤ ਮਾਨ ਨੂੰ ਵੀ ਇਹ ਖਤਰਾ ਹੈ ਕਿ ਕਿਤੇ ਅਗਲੀ ਵਾਰ ਚੋਣਾਂ ਤੱਕ, ਚੋਣ ਪ੍ਰਚਾਰ ਤੱਕ ਮੇਰਾ ਸੰਗੀ ਘਸਾਉਂਦੇ ਰਹਿਣ ਕੇ ਬੋਲੀ ਜਾ ਚੀਕ ਕੇ ਬਾਅਦ ਚੋਂ ਚੁੱਪ ਕਰਕੇ, ਕਿਉਂਕਿ ਸੰਜੀਵ ਅਰੋੜਾ ਲਾਲਾ ਜੀ ਨੂੰ ਬਹੁਤ ਪਸੰਦ ਹੈ। ਸਹੀ। ਇਸ ਲਈ ਹੋ ਸਕਦਾ ਹੈ ਕੋਈ ਨਵਾਂ ਸੰਜੀਵ ਅਰੋੜਾ ਆ ਜਾਵੇ ਤਾਂ ਉੱਪਰ ਦੀ ਵੱਧ ਥੈਲੀ ਵਾਲਾ, ਇਹ ਜ਼ਰੂਰੀ ਨਹੀਂ ਕਿ ਇਹੀ ਹੈ। ਸਹੀ ਹੈ। ਪਰ ਗੱਲ ਉਧਰ ਨੂੰ ਜਾਂਦੀ ਦਿਖ ਰਹੀ ਹੈ। ਸੋ ਇਸ ਲਈ ਸੱਤਾਧਾਰੀ ਧਿਰ ਦੇ ਵਿੱਚ ਵੀ ਅਜੇ ਵੀ ਮੁੱਖ ਮੰਤਰੀ ਦਾ ਖਦਸ਼ਾ ਖੜਾ ਹੈ। ਬੇਸ਼ੱਕ ਹੁਣ ਇਸ ਸਾਲ ਦੇ ਵਿੱਚ ਪਤਾ ਹੈ ਭਗਵੰਤ ਮਾਨ ਨੂੰ ਨਹੀਂ ਬਦਲਣਗੇ, ਪਰ ਅਗਲੀ ਵਾਰ ਲਈ ਡਰ ਪੈਦਾ ਹੋ ਗਿਆ। ਜੀ ਸਹੀ ਹੈ। ਵੈਸੇ ਤਾਂ ਕਤਾਰ ਬਹੁਤ ਲੰਬੀ ਸੀ, ਕੁਲਤਾਰ ਸੰਧਮਾ ਵੀ, ਹਰਜੋਤ ਬੈਂਸ ਵੀ, ਹੈ ਨਾ, ਇਹ ਵੀ, ਹਰਪਾਲ ਚੀਮਾ ਵੀ, ਇਹ ਵੀ ਇਸ ਵਾਰ ਵੀ ਸੋਚਦੇ ਸੀ ਕਿ ਜਿੱਦਾਂ ਹੀ ਮਤਲਬ ਕਿ ਹੋਵੇ ਦਲ ਬਦਲੀ ਕੁਛ ਖੇਡ ਹੋਵੇ, ਸਾਡੀ ਵਾਰੀ ਅੱਜ ਵੀ, ਪਰ ਨਹੀਂ ਆਈ। ਹੁਣ ਅਗਲੀ ਵਾਰ ਉਹਨਾਂ ਨੂੰ ਆਸ ਨਹੀਂ ਲੱਗਦੀ। ਇਸ ਲਈ ਸਰਕਾਰਾਂ ਬਣਨ ਤੋਂ ਪਹਿਲਾਂ, ਲੋਕ ਮੁੱਦਿਆਂ ਤੇ ਆਉਣ ਤੋਂ ਪਹਿਲਾਂ, ਹਰ ਪਾਰਟੀ ਆਪਣੇ ਆਪ ਦੇ ਅੰਦਰ ਇੱਕ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰਨ ਲੱਗਿਆ। ਸੋ ਮੁੱਖ ਮੰਤਰੀ ਦੀ ਭੁੱਖ ਵੱਡੀ ਹੈ, ਪੰਜਾਬ ਦੇ ਮਸਲਿਆਂ ਦੀ ਕਿਸੇ ਲੜਨ ਦੀ ਭੁੱਖ ਨਹੀਂ ਹੈ। ਜੀ ਬਿਲਕੁਲ। ਤੇ ਇਹ ਵੀ ਹੈ ਨਾ ਗੱਲ ਕਿ ਜਿਵੇਂ ਤੁਸੀਂ ਚਰਨਜੀਤ ਚੰਨੀ ਦਾ ਜ਼ਿਕਰ ਕੀਤਾ, ਕਈ ਹੋਰ ਵੀ ਬਥੇਰੇ ਹੋਣਗੇ ਜਿਹੜੇ ਅੰਦਰ ਖਾਤੇ ਸੋਸ਼ਲ ਮੀਡੀਆ ਤੇ ਗਰਾਊਂਡ ਤੇ ਟੀਮਾਂ ਬਣਾ ਕੇ ਤੇ ਆਪਦਾ ਪ੍ਰਚਾਰ ਕਰਨ ਲੱਗੇ ਹੋਏ ਨੇ। ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੇ ਆਪਦੀ ਇਮੇਜ ਦੇ ਉੱਤੇ ਬਹੁਤ ਕੰਮ ਕਰ ਰਹੇ ਨੇ। ਅਕਾਲੀ ਦਲ ਵਾਲੇ ਵੀ ਬਥੇਰੇ ਆ ਜਿਨ੍ਹਾਂ ਨੂੰ ਇਹ ਵੀ ਚਲੋ ਦੇਖੋ ਨਾ ਕਿ ਜੇ ਇਹਨਾਂ ਨੂੰ ਇਹ ਲੱਗਦਾ ਕਿ ਗੱਲ ਇੱਧਰ ਨੂੰ ਜਾਊਗੀ ਜੀ, ਵਪਾਰੀਆਂ ਕਰਨੀ ਚੱਲ ਗਈ, ਹਿੰਦੂ ਚਿਹਰੇ ਕਰਨੀ ਚੱਲ ਗਈ, ਤਾਂ ਰਾਣਾ ਕੇਪੀ ਤੋਂ ਲੈ ਕੇ ਵਿਜੇਂਦਰ ਸਿੰਗਲਾ ਤੱਕ ਸੁਪਨੇ ਲੈਂਦੇ ਨੇ ਕਿ ਸਾਡੀ ਵਾਰੀ ਆ ਸਕਦੀ। ਬਿਲਕੁਲ ਲੈਂਦੇ। ਸਹੀ ਹੈ, ਬਿਲਕੁਲ। ਉਹਨਾਂ ਨੂੰ ਵੀ ਉਮੀਦ ਹੈਗੀ ਹੈ, ਉਹ ਵੀ ਆਪਣਾ ਪਾਲੀ ਬੈਠੇ ਨੇ। ਇੱਧਰ ਪ੍ਰਗਟ ਸਿੰਘ ਉਹਨਾਂ ਨੂੰ ਲੱਗਦਾ ਕਿ ਜੇ ਸਾਰਿਆਂ 'ਚ ਲੜਾਈ ਹੋ ਜਾਵੇ ਤਾਂ ਮੇਰੇ ਤੇ ਸ਼ਾਇਦ ਗੁਣੂਆ ਪੈ ਜਾਵੇ, ਸਹਿਮਤੀ ਮੇਰੇ ਤੇ ਬਣ ਜਾਵੇ। ਠੀਕ ਹੈ ਨਾ। ਚਰਨਜੀਤ ਚੰਨੀ ਕਹਿੰਦਾ ਤਜਰਬਾ ਵੀ ਹੈ ਮੇਰੇ ਕੋਲ, ਮੈਨੂੰ ਜੱਟ ਸਿੱਖ ਵੀ ਪਸੰਦ ਕਰਦੇ ਨੇ, ਹੈ ਨਾ, ਮੈਂ ਭਾਈਚਾਰੇ ਦਾ ਵੀ ਪਸੰਦ ਹੈ, ਤੇ ਇਸ ਲਈ ਮੇਰੇ ਤੇ ਗੱਲ ਮੰਨੋ। ਮਤਲਬ ਮੈਂ ਕਹਿ ਰਿਹਾ ਕਿ ਤੁਸੀਂ ਪਹਿਲਾਂ ਚੋਣਾਂ ਤਾਂ ਲੜੋ। ਸਹੀ ਹੈ, ਬਿਲਕੁਲ, ਮੁੱਦੇ ਤੇ ਗੱਲ ਕਰ ਲਓ। ਵੈਸੇ ਤਾਂ ਨਿਯਮ ਇਹ ਕਹਿੰਦਾ ਕਿ ਵਿਧਾਇਕ ਦਲ ਦਾ ਲੀਡਰ ਵਿਧਾਇਕਾਂ ਨੇ ਚੁਣਨਾ ਹੁੰਦਾ। ਸਹੀ ਹੈ। ਤੁਸੀਂ ਪਹਿਲਾਂ ਕਿਉਂ ਥੋਪ ਰਹੇ ਹੋ? ਜਾਂ ਤਾਂ ਫਿਰ ਸਰਪੰਚੀ ਮੰਗ ਅੱਡ ਚੋਣ ਕਰਾਓ ਨਾ ਮੁੱਖ ਮੰਤਰੀ ਦੇ ਚਿਹਰੇ ਦੀ। ਮੁੱਖ ਮੰਤਰੀ ਦੀਆਂ ਅੱਡ ਵੋਟਾਂ ਪਿਆ ਕਰਨਗੀਆਂ ਵੀ ਐਮਐਲਏ ਅੱਡ ਚੁਣਿਆ ਕਰਾਂਗੇ। ਜੀ ਜੀ। ਇੱਕ ਮੁੱਖ ਮੰਤਰੀ ਸਾਰੇ ਪੰਜਾਬ ਚੋਂ ਅੱਡ ਲੜਿਆ ਕਰੂਗਾ। ਖੜਾ ਲਓ ਜਿਹੜੀ ਪਾਰਟੀ ਨੇ ਖੜਾਉਣੇ, ਫਿਰ ਜਾਂ ਤਾਂ ਉਦਾਂ ਆ ਜਾਓ, ਜਿਵੇਂ ਸਰਪੰਚ ਲਈ ਅੱਡ ਚੋਣ ਹੁੰਦੀ ਹੈ। ਜੀ ਜੀ ਸਹੀ ਹੈ। ਜਦੋਂ ਚੁਣਨੇ ਹੀ ਐਮਐਲਏ ਨੇ ਤਾਂ ਸਾਰੇ ਐਮਐਲਏ ਦੀ ਵੋਟ ਪਊਗੀ, ਉਸ ਤੋਂ ਬਾਅਦ ਨਿਯਮ ਹੋਵੇ ਖੁੱਲੀ ਕਰਾ ਲਓ। ਜਿਹੜੀ ਲਾਈਵ ਮੰਗਦੇ ਨੇ ਮੁੱਖ ਮੰਤਰੀ ਸਾਹਿਬ ਕਿ ਮੇਰੀ ਪੇਸ਼ੀ ਲਾਈਵ ਹੋਵੇ, ਐਮਐਲਏ ਦੀ ਬੈਠਕ ਲਾਈਵ ਕਰੋ ਨਾ, ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਚੋਂ ਕਿਹੜਾ ਐਮਐਲਏ
ਦਮਦਾਰ ਹੈਗਾ, ਕਿਹੜਾ ਆਪਸ ਦੇ ਵਿੱਚ ਚੁਣਿਆ ਜਾਂਦਾ, ਚੁਣ ਲਓ ਉਹਨਾਂ ਚੋਂ ਮੈਂਬਰ, ਫਿਰ ਬਣਾ ਲਓ ਮੁੱਖ ਮੰਤਰੀ। ਫਿਰ ਜੀ ਉੱਥੇ ਸਹੀ। ਹਾਈ ਕਮਾਂਡ ਕਿਉਂ ਸੈਟਲ ਕਰਦੀ ਹੈ? ਜੀ ਬਿਲਕੁਲ। ਉਹ ਕੌਣ ਹੁੰਦੀ ਹੈ?